ਪੁਲਿਸ ਕੋਲ ਕੋਈ ਇੱਕ ਪ੍ਰੋਪਰ ਢਾਂਚਾ ਹੀ ਨਹੀਂ ਹੈਗਾ ਕਿ ਕਿਸੇ ਹਿਰਾਸਤੀ ਨੂੰ ਬਰਾਮਦਗੀ ਲਈ ਕਿਵੇਂ ਲੈ ਕੇ ਜਾਣਾ ਹੈ ਤੇ ਉੱਥੇ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ। ਜੇ ਬੰਦਾ ਜਿਹੜਾ ਜੰਜੀਰਾਂ 'ਚ ਜਕੜਿਆ ਹੁੰਦਾ, ਜਿਹਦੇ ਹੱਥ ਕੜੀ ਲੱਗੀ ਹੁੰਦੀ ਹੈ, ਕਿ ਜੇ ਉਹ ਚੱਕ ਕੇ ਫਾਇਰ ਕਰ ਰਿਹਾ ਬਰਾਬਰ, ਇਹਦਾ ਮਤਲਬ ਸਾਡੇ ਪੁਲਿਸ ਦੀ ਕੋਈ ਟ੍ਰੇਨਿੰਗ ਹੀ ਨਹੀਂ ਹੈ। ਤੇ ਪੁਲਿਸ ਟ੍ਰੇਨਿੰਗ 'ਤੇ ਵੀ ਇਹ ਸਵਾਲ ਹੈ ਕਿ ਕਾਊਂਟਰ ਕਰਨਾ ਤੇ ਉਸ ਨੂੰ ਗਲੋਰੀਫਾਈ ਕਰਨਾ, ਇਹ ਸਾਡੀ ਮਾਨਸਿਕਤਾ ਦਾ ਜਨਾਜ਼ਾ ਨਹੀਂ ਨਿਕਲਦਾ ਇਸ ਨਾਲ। ਬਿਲਕੁਲ ਜੀ, ਬਿਲਕੁਲ। ਇਹ ਇਸ ਤਰ੍ਹਾਂ ਵੀ ਹੋ ਰਿਹਾ ਹੈ ਕਿ ਸਾਡਾ ਜਿਹੜਾ ਮਿਡਲ ਕਲਾਸ ਸੋਸਾਇਟੀ ਹੈ, ਇੱਕ ਤਾਂ ਜਿਹੜਾ ਮੀਡੀਆ ਦਾ ਵਰਤਾਰਾ ਕੀ ਹੈ ਕਿ ਵੱਧ ਤੋਂ ਵੱਧ ਵਿਊ ਲੈਣ ਲਈ ਹੈ, ਵੱਧ ਤੋਂ ਵੱਧ ਮਿਰਚ ਮਸਾਲਾ ਲਾ ਕੇ ਖਬਰਾਂ ਪੇਸ਼ ਕਰਨ ਦਾ, ਅਤੇ ਉਹਦੇ ਵਿੱਚ ਇੱਕ ਮਿਡਲ ਕਲਾਸ ਦੇ ਵਿੱਚ ਵੀ ਇਹ ਉਦਾਹਰਨ ਖੜੀ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਮਾਰ ਕੇ ਚੰਗਾ ਕੀ। ਕਿਸੇ ਗਰੀਬ ਘਰ ਦਾ ਮੁੰਡਾ ਚੱਕ ਲਿਆ ਜਾਵੇ, ਉਹਦਾ ਸੱਚ ਕਾਨੂੰਨ ਅੱਗੇ ਆਵੇ ਹੀ ਨਾ, ਉਹਨੂੰ ਅਪਰਾਧੀ ਕਹਿ ਕੇ ਮਾਰ ਦਿੱਤਾ ਜਾਵੇ। ਮੈਨੂੰ ਇਸ ਗੱਲ ਨੂੰ ਡਰ ਲੱਗ ਰਿਹਾ। ਜਦੋਂ ਆਪਾਂ ਇਸ ਮੁੱਦੇ ਨੂੰ ਟੱਚ ਹੀ ਕਰਦੇ ਹਾਂ, ਮੰਨ ਲਓ ਮੈਂ ਇਸ 'ਤੇ ਗੱਲ ਕਰਾਂ ਵੀ ਯਾਰ ਫੇਕ ਐਨਕਾਊਂਟਰ ਬਹੁਤ ਵੱਧ ਗਏ ਨੇ, ਪੁਲਿਸ ਨਜਾਇਜ਼ ਮੁੰਡੇ ਮਾਰ ਰਹੀ ਹੈ, ਤਾਂ ਸਭ ਤੋਂ ਪਹਿਲਾ ਕਮੈਂਟ ਲੋਕਾਂ ਦਾ ਇਹ ਹੁੰਦਾ ਵੀ ਭਾਈ ਫਿਰ ਜਦੋਂ ਉਹ ਮਾਰਦੇ ਨੇ ਲੋਕਾਂ ਦੇ ਪੁੱਤ, ਉਦੋਂ ਤੁਸੀਂ ਕਿਉਂ ਨਹੀਂ ਬੋਲਦੇ? ਤੁਸੀਂ ਜਿਸ ਬੰਦੇ ਨੂੰ ਚੱਕਿਆ ਉਹਨੂੰ ਜੇ ਖਤਮ ਹੀ ਕਰ ਦਿੱਤਾ, ਤੁਸੀਂ ਮੈਨੂੰ ਲੱਗਦਾ ਵੀ ਸਬੂਤ ਵੀ ਖਤਮ ਕਰ ਦਿੱਤਾ, ਤਾਂ ਇਹਦੇ ਨਾਲ ਕੀ ਹੋ ਰਿਹਾ ਵੀ ਕੱਲ੍ਹ ਨੂੰ ਤੁਸੀਂ ਕਿਸੇ ਨੂੰ ਵੀ ਕ੍ਰਿਮੀਨਲ ਕਹਿ ਕੇ ਮਾਰ ਸਕਦੇ ਹੋ, ਤੇ ਇਹਦੇ ਵਿੱਚ ਹਮੇਸ਼ਾ ਹੀ ਗਰੀਬ ਬੰਦਾ ਰਗੜਿਆ ਜਾਂਦਾ ਹੈ। ਕੱਲ ਦੇ ਜਨਾਜ਼ੇ ਵਾਲੀ ਵੀ ਆਪਾਂ ਐਨਕਾਊਂਟਰ ਸਪੈਸ਼ਲਿਸਟ ਹੋਣ ਨੂੰ ਮਾਣ ਦੇ ਨਾਲ ਮੋਢਿਆਂ ਤੇ ਚੱਕੀ ਫਿਰਦੇ ਹਾਂ। ਦੇਖੋ, ਇਹ ਤਾਂ ਸਾਡੀ ਮੰਦਭਾਗੀ ਵੀ ਹੈ। ਮੈਨੂੰ ਲੱਗਦਾ ਵੀ ਜੇ ਆਪਾਂ ਇਹ ਸੁਸਾਇਟੀ ਦੇ ਵਿੱਚ ਇਹੋ ਜਿਹੇ ਸ਼ਬਦਾਂ ਨੂੰ ਸੈਲੀਬ੍ਰੇਟ ਕਰਦੇ ਹਾਂ ਜਾਂ ਇਹੋ ਜਿਹੇ ਪੁਲਸੀਆਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਲੋਕਤੰਤਰੀ ਜਿਹੜੇ ਹੱਕ ਹੈ ਉਹ ਵੀ ਖਤਰੇ ਦੇ ਵਿੱਚ ਹੈ। ਜਾਂ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਢੰਗ 'ਤੇ ਵੀ ਸਾਡੀ ਜਿਹੜੀ ਸੁਸਾਇਟੀ ਹੈ ਉਹ ਐਡੀ ਜ਼ਿਆਦਾ ਮੈਚਿਓਰ ਹੀ ਨਹੀਂ ਹੋਈ ਕਿ ਜਿਹੜੇ ਉਹ ਲੋਕਤੰਤਰੀ ਜਿਹੜੀ ਡੈਮੋਕ੍ਰੈਟਿਕ ਵੈਲਿਊਜ਼ ਹੈ ਉਹਨਾਂ ਉੱਤੇ ਹੀ ਖੜੀ ਹੋ ਸਕੇ ਜਾਂ ਉਹਨਾਂ ਦੀ ਕਦਰ ਕਰ ਸਕੇ। ਜਿਹੜੇ ਐਨਕਾਊਂਟਰ ਸਪੈਸ਼ਲਿਸਟ ਬੰਦੇ ਆਏ ਹੈ, ਉਹਨਾਂ ਨੇ ਜਿਹੜੇ ਗੈਂਗਸਟਰ ਮਾਰੇ ਵੀ ਹੈ, ਉਹਨਾਂ ਵਿੱਚੋਂ ਕਾਫੀ ਗੈਂਗਸਟਰ ਜਿਹੜੇ ਸੀਗੇ ਉਹ ਟੌਪ ਦੇ ਖਿਡਾਰੀ ਸਨ। ਕਿ ਠੀਕ ਹੈ ਐਨਕਾਊਂਟਰ ਹੋ ਰਹੇ ਨੇ, ਆਪਾਂ ਉਹਨਾਂ ਦੇ ਵਿੱਚੋਂ ਚੰਗੇ ਮਾੜੇ ਅਲੱਗ ਕੱਢ ਦਈਏ, ਪਰ ਇਸ ਦੇ ਬਾਵਜੂਦ ਕ੍ਰਾਈਮ ਤਾਂ ਜਿਉਂ ਦਾ ਤਿਉਂ ਵਧੀ ਜਾ ਰਿਹਾ। ਇਸ ਦੇ ਬਾਵਜੂਦ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਨੇ। ਇਸ ਦੇ ਬਾਵਜੂਦ ਇੱਕ ਚੱਲਦੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਅੰਦਰ ਆ ਕੇ ਖੁੱਲ੍ਹਦਿਲੀ ਦੇ ਨਾਲ ਗੋਲੀ ਸਿਰ 'ਚ ਮਾਰ ਕੇ ਚਲੇ ਜਾਂਦੇ ਨੇ ਗੈਂਗਸਟਰ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ TV USA ਇਸ ਸਮੇਂ ਤੁਸੀਂ ਵੇਖ ਸੁਣ ਰਹੇ ਹੋ। ਪੰਜਾਬ ਦੇ ਵਿੱਚ ਤੁਸੀਂ ਬੀਤੇ ਸਮੇਂ ਤੋਂ ਇੱਕੋ ਸ਼ਬਦ ਵਾਰ-ਵਾਰ TV ਮੀਡੀਆ ਅਦਾਰਿਆਂ ਤੇ ਅਖਬਾਰਾਂ ਦੇ ਵਿੱਚ ਸੁਣ ਰਹੇ ਹੋਵੋਗੇ, ਐਨਕਾਊਂਟਰ। ਇਹ ਐਨਕਾਊਂਟਰ ਸ਼ਬਦ ਇੰਨਾ ਥੋੜ੍ਹੇ ਸਮੇਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਹੋ ਗਿਆ ਜਾਂ ਪਹਿਲਾਂ ਤੋਂ ਚੱਲਿਆ ਆਉਂਦਾ ਹੈ। ਫਿਰ ਇਹਦੇ ਨਾਲ ਇੱਕ ਸ਼ਬਦ ਜੁੜ ਜਾਂਦਾ, ਫੇਕ ਐਨਕਾਊਂਟਰ। ਇਹ ਗੱਲ ਕਿੱਧਰ ਨੂੰ ਤੁਰਦੀ ਹੈ? ਜੇਕਰ ਇਸ ਨੂੰ ਜ਼ਿਆਦਾ ਕੋਈ ਛੋਹਣ ਦੀ ਕੋਸ਼ਿਸ਼ ਕਰਦਾ ਹੈ ਤਾਂ DGP ਸਾਹਿਬ ਜਾਂ ਫਿਰ ਹੋਰ ਸਰਕਾਰੀ ਤੰਤਰ 'ਚੋਂ ਇਹ ਗੱਲ ਉੱਠਦੀ ਹੈ ਵੀ ਭਾਈ ਤੁਸੀਂ ਪੁਲਿਸ ਦੇ ਕੰਮ ਤੇ ਸਵਾਲ ਚੱਕ ਰਹੇ ਹੋ, ਡਿਗਨਿਟੀ ਨੂੰ ਸੱਟ ਮਾਰ ਰਹੇ ਹੋ, ਇਹ ਪੁਲਿਸ ਦੀ ਡਿਊਟੀ ਹੈ। ਠੀਕ ਹੈ, ਮੰਨ ਲੈਂਦੇ ਹਾਂ ਕਿ ਸਾਰੇ ਐਨਕਾਊਂਟਰ ਫੇਕ ਨਹੀਂ ਹੁੰਦੇ ਹੋਣਗੇ, ਬਹੁਤ ਵਾਰੀ ਪੁਲਿਸ ਨੂੰ ਐਕਸ਼ਨ ਲੈਣਾ ਵੀ ਪੈਂਦਾ ਕਿਉਂਕਿ ਅੱਗਿਓਂ ਉਹੋ ਜਿਹੀ ਕਾਰਵਾਈ ਹੋ ਰਹੀ ਹੁੰਦੀ ਹੈ। ਪਰ ਜਦੋਂ ਸਟੋਰੀਆਂ ਦੇਖਦੇ ਹਾਂ ਐਂ ਜਾਪਦਾ ਵੀ ਸਾਰੇ ਬੰਦੇ ਸ਼ਾਇਦ ਸੱਜੂ ਨੇ, ਸੱਜੇ ਪਾਸੇ ਨੂੰ ਹੀ ਭੱਜਦੇ ਜਾਂਦੇ ਨੇ ਤੇ ਉਹਨਾਂ ਦੇ ਗੋਲੀ ਮਾਰੀ ਜਾਂਦੀ ਹੈ। ਮੇਰੇ ਨਾਲ ਗੰਗਵੀਰ ਰਠੌਰ ਹੋਣੀ ਮੌਜੂਦ ਨੇ, ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਮੈਂ ਲਗਾਤਾਰ ਦੇਖ ਰਿਹਾ ਸੀ ਵੀ ਬਾਈ ਹੁਣੀ ਇਸ 'ਤੇ ਗੱਲ ਕਰ ਰਹੇ ਨੇ ਤੇ ਅਸੀਂ ਸੋਚਿਆ ਵੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਇਸ ਮਾਮਲੇ 'ਤੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ, ਆਪਾਂ ਹੁਣ ਇਸ ਫੇਕ ਐਨਕਾਊਂਟਰਸ ਦੇ ਟੌਪਿਕ 'ਤੇ ਜਦੋਂ ਗੱਲ ਕਰਨ ਲੱਗੇ ਹਾਂ, ਪਹਿਲਾ ਸਵਾਲ ਤਾਂ ਇਹੀ ਹੈ, ਪੁਲਿਸ 'ਤੇ ਜਾਣ ਤੋਂ ਵੀ ਪਹਿਲਾਂ ਜਦੋਂ ਆਪਾਂ ਇਸ ਮੁੱਦੇ ਨੂੰ ਟੱਚ ਹੀ ਕਰਦੇ ਹਾਂ, ਮੰਨ ਲਓ ਮੈਂ ਇਸ 'ਤੇ ਗੱਲ ਕਰਾਂ ਵੀ ਯਾਰ ਫੇਕ ਐਨਕਾਊਂਟਰ ਬਹੁਤ ਵੱਧ ਗਏ ਨੇ, ਪੁਲਿਸ ਨਜਾਇਜ਼ ਮੁੰਡੇ ਮਾਰ ਰਹੀ ਹੈ, ਤਾਂ ਸਭ ਤੋਂ ਪਹਿਲਾ ਕਮੈਂਟ ਲੋਕਾਂ ਦਾ ਇਹ ਹੁੰਦਾ ਵੀ ਭਾਈ ਫਿਰ ਜਦੋਂ ਉਹ ਮਾਰਦੇ ਨੇ ਲੋਕਾਂ ਦੇ ਪੁੱਤ, ਉਦੋਂ ਤੁਸੀਂ ਕਿਉਂ ਨਹੀਂ ਬੋਲਦੇ? ਕਿ ਇਹ ਜਿਹੜਾ ਸ਼ਬਦ ਹੈ, ਇਹ ਜਿਹੜੀ ਲਾਈਨ ਹੈ, ਇਹ ਕਿਸੇ ਵੀ ਪੱਖੋਂ ਜਸਟੀਫਾਈ ਕਰਦੀ ਹੈ? ਇਹ ਫਿਰ ਇੱਕ ਤਰੀਕੇ ਦਾ ਇਹ ਨਹੀਂ ਜਾਪਦਾ ਵੀ ਪੁਲਿਸ ਨੂੰ ਇਹ ਇੱਕ ਤਰ੍ਹਾਂ ਦੀ ਇਮਿਊਨਿਟੀ ਦੇ ਦਿੰਦੀ ਹੈ ਵੀ ਭਾਈ ਠੀਕ ਹੈ ਲੋਕ ਸਾਡੇ ਨਾਲ ਨੇ? ਬਿਲਕੁਲ ਇਹ ਗੱਲ ਇੱਥੇ ਹੀ ਆ ਖੜਦੀ ਹੈ। ਅਸਲ 'ਚ ਕੀ ਹੈ ਕਿ ਇਹ ਸਾਰਾ ਕੰਮ UP ਤੋਂ ਸ਼ੁਰੂ ਹੋਇਆ ਹੈ ਵੀ ਜਿੱਥੇ ਮਤਲਬ ਫੇਕ ਐਨਕਾਊਂਟਰ ਬਣਾਏ ਗਏ ਤੇ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਗਿਆ। ਈਵਨ ਨੈਸ਼ਨਲ ਮੀਡੀਆ ਦੇ ਵਿੱਚ ਸੈਲੀਬ੍ਰੇਟ ਕੀਤਾ ਗਿਆ ਤੇ ਇਹ ਦਿਖਾਇਆ ਗਿਆ ਕਿ UP ਦੇ ਵਿੱਚ ਕ੍ਰਾਈਮ ਰੇਟ ਬਹੁਤ ਘੱਟ ਹੋ ਗਿਆ। ਪਰ ਇਹ ਉੱਥੇ ਤਾਂ ਸਾਰਾ ਕੁਝ ਇੱਕ ਪੋਲੀਟੀਕਲ ਧਿਰਾਂ ਦਾ ਮਸਲਾ ਹੈ ਵੀ ਇੱਕ ਖਾਸ ਆਈਡੀਓਲੋਜੀ ਦੇ ਬੰਦੇ ਚੱਕ ਕੇ ਮਾਰੇ ਜਾ ਰਹੇ ਹੈ। ਪਰ ਪੰਜਾਬ ਦੇ ਵਿੱਚ ਜੋ ਹੋ ਰਿਹਾ
ਦੇਖੋ ਐਨਕਾਊਂਟਰ ਹੁੰਦਾ ਹੈ ਕਿ ਜਿੱਥੇ ਪੁਲਿਸ ਦਾ ਕਿਸੇ ਅਪਰਾਧੀਆਂ ਨਾਲ ਇੱਕ ਮਤਲਬ ਕਿ ਉਹਨਾਂ ਦਾ ਸਾਹਮਣਾ ਹੋ ਜਾਂਦਾ ਹੈ ਤੇ ਮਤਲਬ ਕੁਝ ਪਲੈਨਡ ਨਹੀਂ ਹੁੰਦਾ, ਨੈਚੁਰਲ ਢੰਗ ਨਾਲ ਦੋਹਾਂ ਦੀ ਮੁਠਭੇੜ ਹੋ ਜਾਂਦੀ ਹੈ ਤੇ ਉਹਦੇ ਵਿੱਚ ਗੋਲੀ ਚੱਲਦੀ ਹੈ ਤੇ ਕੋਈ ਬੰਦਾ ਮਾਰਿਆ ਜਾਂਦਾ ਹੈ। ਪਰ ਇੱਥੇ ਸਵਾਲ ਇਹ ਹੈ ਕਿ ਇੱਥੇ ਪਹਿਲੇ ਬੰਦੇ ਪੁਲਿਸ ਹਿਰਾਸਤ 'ਚ ਚੱਕੇ ਜਾਂਦੇ ਆ, ਫਿਰ ਉਹਨਾਂ ਨੂੰ ਰਿਕਵਰੀ ਲਈ ਲੈ ਕੇ ਜਾਇਆ ਜਾ ਰਿਹਾ ਤੇ ਫਿਰ ਉੱਤੇ ਕਹਾਣੀ ਘੜੀ ਜਾਂਦੀ ਹੈ ਵੀ ਹਥਿਆਰ ਬਰਾਮਦਗੀ ਦੇ ਹੁੰਦੇ ਸਾਰੀ ਬੰਦੇ ਨੇ ਫਾਇਰ ਕਰਤਾ, ਤਾਂ ਇਹਦਾ ਮਤਲਬ ਕਿ ਇਹ ਕੋਈ ਐਨਕਾਊਂਟਰ ਨਹੀਂ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਇਸ ਕਹਾਣੀ ਦੀ ਪੜਤਾਲ ਹੋਣੀ ਚਾਹੀਦੀ ਹੈ। ਸਾਡੇ ਮਾਣਯੋਗ ਹਾਈ ਕੋਰਟ ਨੂੰ ਇਸ ਬਾਰੇ ਸਵਾਲ ਖੜਾ ਕਰਨਾ ਚਾਹੀਦਾ, ਕਿਉਂਕਿ ਇਹ ਸਵਾਲ ਸਿਰਫ ਲਾਅ ਐਂਡ ਆਰਡਰ ਦਾ ਨਹੀਂ ਹੈ, ਸਾਡੀ ਪੁਲਿਸ ਦੀ ਟ੍ਰੇਨਿੰਗ ਦਾ ਵੀ ਹੈ। ਇਹਦਾ ਮਤਲਬ ਇਹ ਹੈ ਕਿ ਪੁਲਿਸ ਕੋਲ ਕੋਈ ਇੱਕ ਪ੍ਰੋਪਰ ਢਾਂਚਾ ਹੀ ਨਹੀਂ ਹੈਗਾ ਕਿ ਕਿਸੇ ਹਿਰਾਸਤੀ ਨੂੰ ਬਰਾਮਦਗੀ ਲਈ ਕਿਵੇਂ ਲੈ ਕੇ ਜਾਣਾ ਹੈ ਤੇ ਉੱਥੇ ਕੀ ਵਿਉਂਤਬੰਦੀ ਹੋਣੀ ਚਾਹੀਦੀ ਹੈ। ਜੇ ਬੰਦਾ ਜਿਹੜਾ ਜੰਜੀਰਾਂ 'ਚ ਜਕੜਿਆ ਹੁੰਦਾ, ਜਿਹਦੇ ਹੱਥ ਕੜੀ ਲੱਗੀ ਹੁੰਦੀ ਹੈ, ਕਿ ਜੇ ਉਹ ਚੱਕ ਕੇ ਫਾਇਰ ਕਰ ਰਿਹਾ ਬਰਾਬਰ, ਇਹਦਾ ਮਤਲਬ ਸਾਡੇ ਪੁਲਿਸ ਦੀ ਕੋਈ ਟ੍ਰੇਨਿੰਗ ਹੀ ਨਹੀਂ ਹੈ ਤੇ ਪੁਲਿਸ ਟ੍ਰੇਨਿੰਗ 'ਤੇ ਵੀ ਇਹ ਸਵਾਲ ਹੈ। ਤੇ ਮੈਨੂੰ ਲੱਗਦਾ ਹੈ ਵੀ ਜੇ ਪੁਲਿਸ ਟ੍ਰੇਨਿੰਗ ਦਾ ਮਸਲਾ ਨਹੀਂ ਹੈ ਤਾਂ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਹੈ ਤੇ ਪੁਲਿਸ ਇਸ ਨੂੰ ਇੱਕ ਗਲੈਮਰਾਈਜ਼ ਕਰ ਰਹੀ ਹੈ ਤੇ ਨਾਰਮਲਾਈਜ਼ ਕੀਤਾ ਜਾ ਰਿਹਾ ਹੈ। ਤਾਂ ਮੈਨੂੰ ਲੱਗਦਾ ਹੈ ਕਿ ਇਹ ਰੂਲ ਆਫ ਲਾਅ ਦੀ ਜਿਹੜੀ ਧਾਰਨਾ ਹੈ ਕਿ ਕਿਸੇ ਵੀ ਅਪਰਾਧੀ ਨੂੰ ਸਜ਼ਾ ਦੇਣ ਦਾ ਹੱਕ ਜਿਹੜਾ ਕਾਨੂੰਨ ਅੱਗੇ ਹੈ, ਉਹਦੀ ਥਾਂ ਕਾਨੂੰਨ ਦੀ ਥਾਂ ਇਹ ਹੱਕ ਪੁਲਿਸ ਨੂੰ ਟਰਾਂਸਫਰ ਹੋ ਗਿਆ ਜਾਂ ਕਹਿ ਲਓ ਕਿ ਸਰੈਂਡਰ ਹੋ ਗਿਆ ਤੇ ਰੂਲ ਆਫ ਲਾਅ ਦੀ ਥਾਂ ਰੂਲ ਆਫ ਪੁਲਿਸ ਆ ਗਿਆ। ਅੱਛਾ, ਵੀ ਇਹਦੇ ਵਿੱਚ ਜਦੋਂ ਇੱਕ ਚੀਜ਼ ਹੋਰ ਹੁੰਦੀ ਹੈ ਨਾ, ਆਪਾਂ ਗੱਲ ਕਰ ਲਈਏ ਵੀ ਠੀਕ ਹੈ ਪੁਲਿਸ ਜੇ ਕੁਝ ਕਰ ਰਹੀ ਹੈ, ਇੱਕ ਵਾਰੀ ਹੋ ਜਾਂਦੀ ਹੈ ਕੋਈ ਚੀਜ਼ ਵੀ ਕਿਤਿਓਂ ਹਥਿਆਰ ਬਰਾਮਦ ਕਰਨ ਗਏ, ਪੁਲਿਸ ਕਹਿੰਦੀ ਹੈ ਵੀ ਇਸ ਨੇ ਉਸੇ ਹਥਿਆਰ ਦੇ ਨਾਲ ਪੁਲਿਸ ਤੇ ਫਾਇਰ ਕਰ ਦਿੱਤਾ, ਠੀਕ ਹੈ ਪੁਲਿਸ ਤੇ ਫਾਇਰ ਕੀਤਾ, ਕਿਸੇ ਦੇ ਗੋਲੀ ਲੱਗੀ, ਉਸ ਦੀ ਨਿਸ਼ਾਨਦੇਹੀ ਮੈਨੂੰ ਨਹੀਂ ਜਾਪਦਾ ਕਦੀ ਮੀਡੀਆ ਨੇ ਕੀਤੀ ਜਾਂ ਕਦੀ ਦਿਖਾਈ ਹੋਵੇ ਵੀ ਫਲਾਣੇ ਪੁਲਿਸ ਮੁਲਾਜ਼ਮ ਦੇ ਸੱਟ ਵੀ ਵੱਜੀ ਹੈ, ਉਹਦੇ ਗੋਲੀ ਵੱਜੀ ਹੈ, ਉਸ ਤੋਂ ਬਾਅਦ ਗੱਡੀ ਤੇ ਕਿਤੇ ਗੋਲੀ ਵੱਜੀ ਹੈ, ਕਿੱਥੇ ਵੱਜੀ ਹੈ। ਇਹਨੂੰ ਮੀਡੀਆ ਦੇ ਐਂਗਲ ਤੋਂ ਜਦੋਂ ਗਲੋਰੀਫਾਈ ਕੀਤਾ ਜਾਂਦਾ ਹੈ, ਜਦੋਂ ਇਹ ਕਹਿੰਦੀ ਹੈ ਪੁਲਿਸ ਵੀ, ਜਦੋਂ ਇਹ ਕਹਿੰਦਾ ਮੀਡੀਆ ਵੀ ਪੁਲਿਸ ਨੇ ਇੰਨੇ ਘੰਟਿਆਂ ਦੇ ਵਿੱਚ ਮਾਮਲੇ ਨੂੰ ਸੌਟ ਆਊਟ ਕਰ ਦਿੱਤਾ, ਅਸੀਂ ਇਨਕਾਊਂਟਰ ਕਰ ਦਿੱਤਾ, ਇਨਕਾਊਂਟਰ ਕਰਨਾ ਤੇ ਉਸ ਨੂੰ ਗਲੋਰੀਫਾਈ ਕਰਨਾ, ਇਹ ਸਾਡੀ ਮਾਨਸਿਕਤਾ ਦਾ ਜਨਾਜ਼ਾ ਨਹੀਂ ਨਿਕਲਦਾ ਇਸ ਨਾਲ? ਬਿਲਕੁਲ ਜੀ ਬਿਲਕੁਲ, ਇਹ ਇਸ ਤਰ੍ਹਾਂ ਵੀ ਹੋ ਰਿਹਾ ਹੈ ਕਿ ਸਾਡਾ ਜਿਹੜਾ ਮਿਡਲ ਕਲਾਸ ਸੁਸਾਇਟੀ ਹੈ, ਇੱਕ ਤਾਂ ਜਿਹੜਾ ਮੀਡੀਆ ਦਾ ਵਰਤਾਰਾ ਕੀ ਹੈ ਕਿ ਵੱਧ ਤੋਂ ਵੱਧ ਵਿਊ ਲੈਣ ਲਈ ਹੈ, ਵੱਧ ਤੋਂ ਵੱਧ ਮਿਰਚ ਮਸਾਲਾ ਲਾ ਕੇ ਖਬਰਾਂ ਪੇਸ਼ ਕਰਨ ਦਾ ਹੈ ਤੇ ਉਹਦੇ ਵਿੱਚ ਇੱਕ ਮਿਡਲ ਕਲਾਸ ਦੇ ਵਿੱਚ ਵੀ ਇਹ ਉਦਾਹਰਨ ਖੜੀ ਕੀਤੀ ਜਾ ਰਹੀ ਹੈ ਵੀ ਇਹਨਾਂ ਨੂੰ ਮਾਰ ਕੇ ਚੰਗਾ ਕੀਤਾ। ਮੈਂ ਕਹਿੰਦਾ ਕਿ ਅੱਜ ਹੋ ਸਕਦਾ ਵੀ ਉਹ ਕ੍ਰਿਮੀਨਲ ਮਾਰਿਆ ਕੋਈ, ਹਾਲਾਂਕਿ ਉਹਦਾ ਕ੍ਰਿਮੀਨਲ ਤੇ ਜੇ ਫਰਜ਼ੀ ਮੁਕਾਬਲਾ ਹੋਇਆ ਤਾਂ ਗਲਤ ਹੋਇਆ। ਮੈਂ ਕਹਿੰਦਾ ਵੀ ਕੱਲ ਨੂੰ ਫੈਸਲਾ ਤਾਂ ਅਦਾਲਤ ਨੇ ਕਰਨਾ ਸੀ, ਇਹ ਅਦਾਲਤ ਨੇ ਕਰਨਾ ਹੈ ਨਾ, ਅਦਾਲਤੀ ਪ੍ਰਕਿਰਿਆ ਉਹਦੇ ਵਿੱਚ ਜਾਊਗੇ। ਹੁਣ ਕੱਲ ਨੂੰ ਹੋ ਸਕਦਾ ਹੈ ਕਿ ਕਿਸੇ ਗਰੀਬ ਘਰ ਦਾ ਮੁੰਡਾ ਚੱਕ ਲਿਆ ਜਾਵੇ, ਉਹਦਾ ਸੱਚ ਕਾਨੂੰਨ ਅੱਗੇ ਆਵੇ ਹੀ ਨਾ, ਉਹਨੂੰ ਅਪਰਾਧੀ ਕਹਿ ਕੇ ਮਾਰ ਦਿੱਤਾ ਜਾਵੇ। ਮੈਨੂੰ ਇਸ ਗੱਲ ਨੂੰ ਡਰ ਲੱਗ ਰਿਹਾ ਹੈ ਕਿਉਂਕਿ ਇਹ ਅੱਜ ਜਿਹੜਾ ਕੁਝ ਦੱਸਿਆ ਜਾਂਦਾ ਵੀ ਸੋ ਕਾਲਡ ਕ੍ਰਿਮੀਨਲ ਸੀ ਜਾਂ ਨਹੀਂ ਸੀ, ਇਹ ਕਾਨੂੰਨ ਦਾ ਕੰਮ ਹੈ, ਉਹਨੇ ਤੈਅ ਕਰਨਾ ਕਿ ਉਹ ਕੀ ਸੀ। ਪਰ ਉਸ ਤੋਂ ਪਹਿਲਾਂ ਜੇ ਸਭ ਕੁਝ ਹੋ ਰਿਹਾ ਹੈ ਤਾਂ ਮੈਨੂੰ ਲੱਗਦਾ ਵੀ ਇਹ ਅੱਗ ਸਾਡੇ ਆਮ ਘਰਾਂ ਦੇ ਨੌਜਵਾਨਾਂ 'ਤੇ ਪਹੁੰਚੇਗੀ। ਹੋ ਸਕਦਾ ਕੱਲ੍ਹ ਨੂੰ ਕੁਝ ਪ੍ਰੋਪੇਗੈਂਡਾ ਲਈਏ, ਕੁਝ ਤਰੱਕੀਆਂ ਲੈਣ ਲਈਏ, ਜਿਵੇਂ ਕਿ ਖੜਕੂਵਾਦ ਦੇ ਦੌਰ ਦੇ ਵਿੱਚ ਫੇਕ ਐਨਕਾਊਂਟਰ ਹੋਏ ਆ ਪੰਜਾਬ ਦੇ ਵਿੱਚ। ਮੰਨ ਲਓ ਕੋਈ ਐਕਟਿਵਿਜ਼ਮ ਕਰ ਰਿਹਾ ਹੋਊਗਾ, ਕੋਈ ਬੰਦਾ ਸਰਕਾਰ ਦੀ ਨਿਗਾਹ 'ਚ ਚੁੱਭ ਰਿਹਾ ਹੋਊਗਾ, ਉੱਥੇ ਕਿਹੜਾ ਮੁੜ ਕੇ ਕੋਈ ਜਵਾਬਦੇਹੀ ਹੈ, ਕਿਤੇ ਜਵਾਬ ਦੇਣਾ ਵੀ ਭਾਈ ਇਹਦਾ ਆਹ ਕ੍ਰਾਈਮ ਰਿਕਾਰਡ ਸੀ, ਅਸੀਂ ਤਾਂ ਕੀਤਾ, ਉਹ ਤਾਂ ਹੋ ਗਿਆ, ਕੰਮ ਨਿਬੜ ਗਿਆ। ਹੁਣ ਸਰਪੰਚ ਦੇ ਮਾਮਲੇ 'ਚ ਦੇਖ ਲਓ, ਰਾਣੇ ਬਲਾਚੌਰੀਏ ਦੇ ਮਾਮਲੇ 'ਚ ਦੇਖ ਲਓ, ਕਿੰਨੇ ਇਹੋ ਜਿਹੇ ਮਾਮਲੇ ਨੇ ਜਿੱਥੇ ਇਹ ਚੀਜ਼ ਹੋ ਜਾਂਦੀ ਹੈ। ਉਸ ਤੋਂ ਬਾਅਦ ਪਹਿਲੀ ਗੱਲ ਤਾਂ ਇਹ ਹੈ, ਆਪਾਂ ਐ ਲੈ ਲਈਏ ਗੰਗਵੀਰ ਬਾਈ ਇਹਨੂੰ, ਵੀ ਪੁਲਿਸ ਨੇ ਇੱਕ ਕਿਨਾਰਾ ਖਤਮ ਕਰ ਦਿੱਤਾ ਜਿੱਥੋਂ ਆਸ ਸੀ ਕੁਝ ਨਿਕਲਣ ਦੀ ਵੀ ਇਹ ਕਿਵੇਂ ਪਲਾਨ ਹੋਇਆ, ਕਿਵੇਂ ਹੋਇਆ, ਤੇ ਉਹ ਖਤਮ ਹੋ ਗਈ। ਦੂਜਾ ਐਂਗਲ ਅਦਾਲਤ ਦਾ ਤੁਸੀਂ ਦੱਸ ਹੀ ਚੁੱਕੇ ਹੋ ਵੀ ਫਿਰ ਅਦਾਲਤ ਦੇ ਅਧਿਕਾਰ ਤੇ ਵੀ ਤਾਂ ਇਹ ਸੱਟ ਹੀ ਆ ਵੀ ਅਦਾਲਤ ਦਾ ਅਧਿਕਾਰ ਹੀ ਖੁੱਸਿਆ ਗਿਆ ਵੀ ਤੁਸੀਂ ਆਪਣੇ ਪੱਧਰ ਤੇ ਫੈਸਲਾ ਕਰਤਾ। ਹੁਣ ਇਸ ਐਂਗਲ ਨੂੰ ਜਰਾ ਛੂ ਹੋ ਵੀ ਇਹ ਕਿੰਨੀ ਕੁ ਠੀਕ ਗੱਲ ਹੈ ਵੀ ਤੁਸੀਂ ਜਦੋਂ ਉਹਨੂੰ ਮਾਰ ਦਿੱਤਾ, ਹੁਣ ਕ੍ਰਾਈਮ ਦਾ ਜਿਹੜੀ ਜਾਂਚ ਹੋਣੀ ਸੀ ਉਹ ਐਂਗਲ ਸਾਰਾ ਹੀ ਖਤਮ ਹੋ ਗਿਆ, ਫਿਰ ਉਹਨੂੰ ਕਿਵੇਂ ਦੇਖਿਆ ਜਾਵੇ? ਫਿਰ ਦੇਖੋ ਇਹਦਾ ਮਤਲਬ ਇਹੀ ਹੈ ਕਿ ਪੁਲਿਸ ਮਤਲਬ ਕਿ ਵੱਡੇ ਅਪਰਾਧੀਆਂ ਨੂੰ ਇੱਕ ਤਰ੍ਹਾਂ ਬਚਾ ਰਹੀ ਹੈ। ਉਹ ਜੇ ਕੋਈ ਬੰਦਾ ਇਹੋ ਜਿਹੇ ਸ਼ੂਟ ਆਊਟ ਵਿੱਚ ਦੋਸ਼ੀ ਸੀਗਾ ਵੀ ਸ਼ੂਟਰ ਫੜਦੇ ਆ, ਤੁਸੀਂ ਉਹਦਾ ਸਾਰਾ ਨੈਟਵਰਕ
ਫੜ ਸਕਦੇ ਹੋ ਕਿ ਉਹਨੂੰ ਕਿੱਥੋਂ ਸੁਪਾਰੀ ਮਿਲੀ, ਕਿਸ ਤਰ੍ਹਾਂ ਉਹਦਾ ਕੰਮ ਜਿਹੜਾ ਮੋਡਸ ਆਪਰੈਂਟਸ ਚੱਲ ਰਿਹਾ ਸੀਗਾ ਸਾਰਾ ਹਾਇਰਾਰਕੀ ਨੂੰ ਕੀਤਾ ਜਾ ਸਕਦਾ, ਕਰੈਕ ਕੀਤਾ ਜਾ ਸਕਦਾ। ਪਰ ਉੱਥੇ ਤਾਂ ਕੁਝ ਨਹੀਂ ਹੋ ਰਿਹਾ। ਤੁਸੀਂ ਜਿਸ ਬੰਦੇ ਨੂੰ ਚੱਕਿਆ ਉਹਨੂੰ ਜੇ ਖਤਮ ਹੀ ਕਰ ਦਿੱਤਾ, ਤੁਸੀਂ ਮੈਨੂੰ ਲੱਗਦਾ ਵੀ ਸਬੂਤ ਵੀ ਖਤਮ ਕਰ ਦਿੱਤਾ, ਤਾਂ ਇਹਦੇ ਨਾਲ ਕੀ ਹੋ ਰਿਹਾ ਵੀ ਕੱਲ ਨੂੰ ਤੁਸੀਂ ਕਿਸੇ ਨੂੰ ਵੀ ਕ੍ਰਿਮੀਨਲ ਕਹਿ ਕੇ ਮਾਰ ਸਕਦੇ ਹੋ। ਤੇ ਇਹਦੇ ਵਿੱਚ ਹਮੇਸ਼ਾ ਹੀ ਗਰੀਬ ਬੰਦਾ ਰਗੜਿਆ ਜਾਂਦਾ ਹੈ। ਤੇ ਆਪਾਂ ਨੂੰ ਅੱਜ ਤੱਕ ਨਹੀਂ ਪਤਾ ਲੱਗਿਆ ਵੀ ਸਾਡੇ ਨੌਜਵਾਨ ਕਿਹੜੇ ਸੀਗੇ ਜਿਨ੍ਹਾਂ ਨੂੰ ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ। ਠੀਕ ਹੈ, ਹੁਣ ਅਜਿਹੇ ਬੰਦਿਆਂ ਦੀਆਂ ਲਾਸ਼ਾਂ ਦਿਖਾ ਕੇ ਮਤਲਬ ਉਸ ਦੌਰ ਦੇ ਵਿੱਚ ਤਰੱਕੀਆਂ ਲਈਆਂ ਗਈਆਂ ਜਿਹੜੇ ਬੰਦੇ ਜਿਉਂਦੇ ਸਨ। ਕੋਈ ਨਾ ਕੋਈ ਤਾਂ ਉਹਨੇ ਤੇ ਤਾਂ ਮਾਰਿਆ ਸੀ ਨਾ। ਸੋ ਇਹੀ ਚੀਜ਼ ਹੁਣ ਵੀ ਹੈ ਵੀ ਇਹ ਵਰਤਾਰਾ ਰੁਕਿਆ ਨਹੀਂ ਹੈ ਵੀ ਅਸੀਂ ਮੁੜ ਕੇ ਉਸ 92 ਦੇ ਦੌਰ ਬਾਰ ਜਾ ਰਹੇ ਹਾਂ। ਤੇ ਇਹ ਬਹੁਤ ਸੀਰੀਅਸ ਮਸਲਾ ਹੈ। ਇੱਥੇ ਤਾਂ ਪੰਜਾਬ ਦੇ ਪੋਲੀਟੀਕਲ ਪਾਰਟੀਆਂ ਦਾ ਕੰਮ ਹੋਣਾ ਚਾਹੀਦਾ ਸੀ, ਪਰ ਉਹ ਕੋਈ ਨਹੀਂ ਬੋਲ ਰਹੇ, ਗਾਇਬ ਨੇ। ਇਹੀ ਮੈਂ ਗੰਗਵੀਰ ਭਾਈ ਗੱਲ ਕਰਨੀ ਲੱਗਾ ਸੀ ਵੀ ਇਹ ਮਾਮਲਾ ਜਿੰਨਾ ਸੰਜੀਦਾ ਹੈ, ਮੈਨੂੰ ਜਾਂ ਤੁਹਾਨੂੰ ਜਿੰਨਾ ਸੰਜੀਦਾ ਲੱਗਦਾ ਹੈ, ਉਨਾ ਸੰਜੀਦਾ ਇਹ ਸਾਡੀ ਸੱਤਾ 'ਚ ਬੈਠੇ ਹੋਏ ਲੋਕਾਂ ਲਈ ਕਿਉਂ ਨਹੀਂ ਹੈਗਾ। ਉਹਨਾਂ ਨੇ ਇਸ ਨੂੰ ਨਾਰਮਲਾਈਜ਼ ਕਿਉਂ ਕਰ ਦਿੱਤਾ। ਮੈਂ ਅਕਸਰ ਗੱਲ ਕਰਦਾ ਹੁੰਦਾ ਬਹੁਤ ਸਾਰੀਆਂ ਇੰਟਰਵਿਊਜ਼ ਦੇ ਵਿੱਚ, ਗੱਲਬਾਤ ਦੇ ਵਿੱਚ, ਵੀ ਜਦੋਂ ਕਿਤੇ ਪਹਿਲਾ ਰੇਪ ਹੁੰਦਾ ਹੈ, ਵਿਸਫੋਟ ਹੁੰਦਾ ਹੈ, ਜਦੋਂ ਕਿਤੇ ਪਹਿਲੀ ਵਾਰ ਕੋਈ ਚੀਜ਼ ਵਾਪਰਦੀ ਹੈ ਤਾਂ ਖੂਬ ਹਾਹਾਕਾਰ ਮੱਚਦੀ ਹੈ। ਜਦੋਂ ਉਹਦੀ ਇੱਕ ਕੰਟੀਨਿਊਟੀ ਬਣ ਜਾਂਦੀ ਹੈ, ਉਹ ਬਾਰ-ਬਾਰ ਹੋਣ ਲੱਗ ਜਾਂਦੀ ਹੈ, ਫਿਰ ਅਸੀਂ ਵੀ ਉਹਦੇ ਵੱਲ ਧਿਆਨ ਨਹੀਂ ਦਿੰਦੇ। ਕੀ ਲੱਗਦਾ ਇਹ ਉੱਥੋਂ ਹੀ ਆਈ ਹੋਈ ਚੀਜ਼ ਆ ਵੀ ਇਹ ਇੰਨੇ ਜ਼ਿਆਦਾ ਪੱਧਰ ਤੇ ਹੋਣ ਲੱਗ ਗਏ ਨੇ, ਹੁਣ ਇਹਨੂੰ ਨਾਰਮਲਾਈਜ਼ ਕਰ ਦਿੱਤਾ ਗਿਆ। ਅਸੀਂ ਵੀ ਖਬਰ ਦੇਖ ਕੇ ਸਕਰੋਲ ਕਰ ਦਿੰਨੇ ਆ ਵੀ ਭਾਈ ਠੀਕ ਹੈ, ਹੋਇਆ ਹੋ ਇਨਕਾਊਂਟਰ, ਦੈਟਸ ਇਟ। ਇਹਦਾ ਮਤਲਬ ਇੱਕ ਇਹ ਵੀ ਬਣਦਾ ਨਾ ਵੀ ਜਿਹੜਾ ਸਿਸਟਮ ਹੈ ਉਹਨੇ ਆਮ ਲੋਕਾਂ ਕੋਲੋਂ ਐਕਸੈਪਟੇਬਿਲਟੀ ਲੈ ਲਈ ਹੈ ਵੀ ਹਾਂ ਇਹਦਾ ਤਾਂ ਇਹੀ ਅੰਤ ਹੈ। ਦੂਜੀ ਗੱਲ ਇਹ ਹੈ ਵੀ ਜਿਹਨਾਂ ਲੋਕਾਂ ਨੇ ਬੋਲਣਾ ਸੀਗਾ, ਜਿਨ੍ਹਾਂ ਨੇ ਵਿਧਾਨ ਸਭਾ 'ਚ ਇਸ ਬਾਰੇ ਗੱਲ ਕਰਨੀ ਸੀ, ਉਹਨਾਂ ਵਿੱਚ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਗੈਪ ਆ ਚੁੱਕਾ, ਇੱਕ ਵੈਕਿਊਮ ਕ੍ਰੀਏਟ ਹੋ ਗਿਆ। ਤੀਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ ਜਾਂ ਈਵਨ ਭਾਰਤ ਦੇ ਵਿੱਚ ਵੀ ਪੁਲਿਸ ਰਾਜ ਨੂੰ ਹੀ ਸੈਲੀਬ੍ਰੇਟ ਕੀਤਾ ਜਾ ਰਿਹਾ, ਕਿਉਂਕਿ ਪੁਲਿਸ ਦੇ ਸਿਰ ਤੇ ਹੀ ਸਰਕਾਰਾਂ ਚੱਲ ਰਹੀਆਂ। ਪੁਲਿਸ ਦਾ ਡਰ ਦਿਖਾ ਕੇ ਹੀ ਵਿਰੋਧੀਆਂ ਨੂੰ ਦਬਾਇਆ ਜਾਂਦਾ। ਤਾਂ ਪੁਲਿਸ ਇੱਕ ਆਪਣੇ ਆਪ ਦੇ ਵਿੱਚ ਹੀ ਇੱਕ ਵੈਪਨ ਆ ਗਈ ਹੈ ਸਰਕਾਰਾਂ ਕੋਲ ਵੀ ਉਹਦੇ ਵਿੱਚ ਤੁਸੀਂ ਵਿਰੋਧੀ ਨੂੰ ਦਬਾਉਣਾ ਹੈ। ਸੋ ਜਿਹੜੇ ਲੋਕ ਹੁਣ ਚੁੱਪ ਕਰਕੇ ਬੈਠੇ ਹੈ ਕਿਉਂਕਿ ਇਹਨਾਂ ਲੋਕਾਂ ਨੇ ਵੀ ਪੁਲਿਸ ਨੂੰ ਇਸੇ ਤਰ੍ਹਾਂ ਇਸਤੇਮਾਲ ਕੀਤਾ ਜਾਂ ਅੱਗੇ ਕਰਨਾ ਹੈ। ਸੋ ਇਸ ਕਰਕੇ ਇਹ ਪੁਲਿਸ ਬਾਰੇ ਨਹੀਂ ਬੋਲਦੇ, ਪੁਲਿਸ ਨਾਲ ਬਣਾ ਕੇ ਚੱਲਦੇ ਆ। ਤੁਸੀਂ ਆਪਾਂ ਦੇਖਦੇ ਹਾਂ ਵੀ ਬੇਅਦਬੀਆਂ ਦੇ ਕੇਸ ਦੇ ਵਿੱਚ ਜਿਹੜੀ ਪੁਲਿਸ ਫਾਇਰਿੰਗ ਹੋਈ ਹੈ ਜਾਂ ਕੁਝ ਵੀ ਹੈ, ਉਹਦੇ ਵਿੱਚ ਇੱਕ ਪਾਰਟੀ ਦੀ ਭੂਮਿਕਾ ਸੀਗੀ। ਉਸ ਤੋਂ ਇਲਾਵਾ ਜਦੋਂ ਉਸ ਤੋਂ ਬਾਅਦ ਪਾਰਟੀ ਦੂਸਰੀ ਆ ਗਈ, ਉਦੋਂ ਵੀ ਕੀ ਕੀਤਾ, ਪੁਲਿਸ ਨੂੰ ਆਮ ਲੋਕਾਂ ਨੂੰ ਆਮ ਧਰਨਿਆਂ ਤੇ ਕੁੱਟਣ ਤੇ ਲਗਾਇਆ ਗਿਆ। ਹੁਣ ਵੀ ਇਹੀ ਹੋ ਰਿਹਾ। ਹੁਣ ਤਾਂ ਮਤਲਬ ਪੁਲਿਸ ਇੰਨੀ ਜ਼ਿਆਦਾ ਸਟਰੋਂਗ ਹੋ ਗਈ ਹੈ ਕਿ ਅੱਜ ਇਸ ਟਾਈਮ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੂਬੇ ਦੇ ਪੁਲਿਸ ਮੁਖੀ ਦੀ ਇੱਕ ਚੈਟ 'ਤੇ ਮਸਲਾ ਚੱਲ ਰਿਹਾ ਕਿ ਜਿਹਦੇ ਵਿੱਚ ਉਹਨਾਂ ਨੇ ਸ਼ਾਇਦ ਇਹ ਕਿਹਾ ਸੀਗਾ ਵੀ ਪੰਜਾਬ 'ਚ ਐਨਕਾਊਂਟਰ ਕੀਤੇ ਜਾਣ ਜਾਂ ਮੁਕਾਬਲੇ ਬਣਾਏ ਜਾਣ ਦਾ ਕੋਈ ਟਾਰਗੇਟ ਦਿੱਤਾ ਹੈ। ਤੇ ਉਹ ਅੱਜ ਜੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ, ਉਹਦੇ ਵਿੱਚ ਉਹ ਸਾਰਾ ਕੁਝ ਮਸਲਾ ਗਿਆ ਹੈ, ਪਰ ਹਾਲੇ ਤੱਕ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ ਇਸ ਮਸਲੇ 'ਤੇ ਪੁਲਿਸ ਮੁਖੀ ਕੋਲੋਂ ਅਸਤੀਫਾ ਨਹੀਂ ਮੰਗ ਸਕੀਆਂ। ਅੱਛਾ, ਜਦੋਂ ਆਪਾਂ ਇਹ ਗੱਲ ਹੁਣ ਕਰ ਰਹੇ ਹਾਂ ਤਾਂ ਇਹਦੇ ਵਿੱਚ ਇੱਕ ਸ਼ਬਦ ਬਹੁਤ ਵਰਤਿਆ ਜਾਂਦਾ ਹੈ ਕਿਸੇ ਵੀ ਸੀਨੀਅਰ ਅਧਿਕਾਰੀ ਦੇ ਲਈ, ਜੇਕਰ ਉਹ ਵੱਡੇ ਰੈਂਕ ਤੇ ਹੈ ਤੇ ਉਹਨੇ ਪਹਿਲਾਂ ਲੰਬੀ ਸਰਵਿਸ ਦਿੱਤੀ ਹੈ, ਕਿ ਇਹ ਵਿਅਕਤੀ ਇਨਕਾਊਂਟਰ ਸਪੈਸ਼ਲਿਸਟ ਹੈ। ਇਹ ਸਾਡੀ ਅਕਲ ਦਾ ਜਨਾਜ਼ਾ ਨਹੀਂ ਹੈ ਵੀ ਅਸੀਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰਦੇ ਹਾਂ ਵੀ ਇਹਨੇ ਬਹੁਤ ਬੰਦੇ ਮਾਰੇ ਨੇ। ਸਗੋਂ ਇਹ ਤਾਂ ਉਸ ਅਧਿਕਾਰੀ ਦੇ ਲਈ, ਉਸ ਪੁਲਿਸ ਤੰਤਰ ਦੇ ਲਈ, ਉਸ ਸਰਕਾਰ ਦੇ ਲਈ ਸ਼ਰਮਨਾਕ ਗੱਲ ਹੋਣੀ ਚਾਹੀਦੀ ਹੈ ਵੀ ਭਾਈ ਤੁਹਾਨੂੰ ਇੰਨੇ ਇਨਕਾਊਂਟਰ ਕਰਨੇ ਪਏ। ਉਹਦੀ ਜਗ੍ਹਾ ਐ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਸਾਰਿਆਂ ਨੂੰ ਇੰਨਾ ਚੰਗਾ ਮਾਹੌਲ ਦਿਓ ਤੇ ਪਹਿਲੇ ਨੰਬਰ 'ਤੇ ਤਾਂ ਨੌਜਵਾਨਾਂ ਨੂੰ ਉੱਧਰ ਧੱਕਿਆ ਨਾ ਜਾਵੇ, ਨੌਜਵਾਨਾਂ ਨੂੰ ਉੱਧਰ ਜਾਣਾ ਨਾ ਪਵੇ। ਜੇਕਰ ਉਹ ਚਲੇ ਜਾਂਦੇ ਨੇ ਤਾਂ ਜੇਲ੍ਹਾਂ ਨੂੰ ਸੁਧਾਰ ਕਰ ਇਸੇ ਲਈ ਕਿਹਾ ਜਾਂਦਾ ਹੈ। ਜੱਡਾ ਮਰਜ਼ੀ ਕ੍ਰਾਈਮ ਕਰਕੇ ਜਾਵੇ ਬੰਦਾ, ਆਖਿਰਕਾਰ ਸੁਧਾਰ ਘਰ 'ਚ ਜਾਂਦਾ ਹੈ ਨਾ, ਸੁਧਾਰ ਦੀ ਆਸ ਹੁੰਦੀ ਹੈ। ਪਰ ਇਹ ਇੱਕ ਵੱਡਿਓ ਆਸ ਹੀ ਖਤਮ ਕਰ ਦਿੰਦੇ ਨੇ। ਸਭ ਤੋਂ ਪਹਿਲਾਂ ਇਸ 'ਤੇ ਥੋੜ੍ਹਾ ਜਿਹਾ ਚਾਨਣਾ ਪਾਓ, ਜਿਹੜੀ ਮੈਂ ਗੱਲ ਕੀਤੀ ਅਕਲ ਦੇ ਜਨਾਜ਼ੇ ਵਾਲੀ, ਵੀ ਆਪਾਂ ਇਨਕਾਊਂਟਰ ਸਪੈਸ਼ਲਿਸਟ ਹੋਣ ਨੂੰ ਮਾਣ ਦੇ ਨਾਲ ਮੋਢਿਆਂ 'ਤੇ ਚੱਕੀ ਫਿਰਦੇ ਹਾਂ। ਦੇਖੋ, ਇਹ ਤਾਂ ਸਾਡੀ ਮੰਦਭਾਗੀ ਵੀ ਹੈ। ਮੈਨੂੰ ਲੱਗਦਾ ਵੀ ਜੇ ਆਪਾਂ ਇਹ ਸੁਸਾਇਟੀ ਦੇ ਵਿੱਚ ਇਹੋ ਜਿਹੇ ਸ਼ਬਦਾਂ ਨੂੰ ਸੈਲੀਬ੍ਰੇਟ ਕਰਦੇ ਹਾਂ ਜਾਂ ਇਹੋ ਜਿਹੇ ਪੁਲਿਸੀਆਂ ਨੂੰ ਸੈਲੀਬ੍ਰੇਟ ਕਰ ਰਹੇ ਹਾਂ, ਤਾਂ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਸਾਡੇ ਲੋਕਤੰਤਰੀ ਜਿਹੜੇ ਹੱਕ ਹੈ ਉਹ ਵੀ ਖਤਰੇ ਦੇ ਵਿੱਚ ਹੈ। ਜਾਂ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਢੰਗ 'ਤੇ ਵੀ ਸਾਡੀ ਜਿਹੜੀ ਸੁਸਾਇਟੀ ਹੈ ਉਹ ਐਡੀ ਜ਼ਿਆਦਾ ਮੈਚਿਓਰ ਹੀ ਨਹੀਂ ਹੋਈ ਕਿ ਜਿਹੜੇ ਉਹ ਲੋਕਤੰਤਰੀ ਜਿਹੜੀ ਡੈਮੋਕ੍ਰੈਟਿਕ ਵੈਲਿਊਜ਼ ਹੈ ਉਹਨਾਂ ਉੱਤੇ ਹੀ ਖੜੀ ਹੋ ਸਕੇ ਜਾਂ ਉਹਨਾਂ ਦੀ ਕਦਰ ਕਰ ਸਕੇ। ਇਸ ਵਰਤਾਰੇ ਨੂੰ ਗਲੈਮਰਾਈਜ਼ ਕਰਨਾ, ਜਿੱਥੇ ਹਿੰਦੀ ਸਿਨੇਮਾ ਨੇ ਵੀ ਇਸ ਚੀਜ਼ ਨੂੰ ਗਲੈਮਰਾਈਜ਼ ਕੀਤਾ ਹੈ
ਉਹ ਚਾਹੇ ਬੰਬੇ ਦਾ ਅੰਡਰਵਰਲਡ ਨੂੰ ਖਤਮ ਕਰਨ ਦੀਆਂ ਫਿਲਮਾਂ ਸੀਗੀਆਂ। ਤੇ ਉੱਥੇ ਮੈਨੂੰ ਲੱਗਦਾ ਵੀ ਇਹ ਇਸ ਚੀਜ਼ ਨੂੰ ਹੁਣ ਲੋਕਾਂ ਦੀ ਸਵੀਕਾਰਤਾ ਲਈ ਜਾ ਰਹੀ ਹੈ ਤੇ ਉਹਦੇ ਨਾਲ ਮੈਨੂੰ ਲੱਗਦਾ ਵੀ ਆਮ ਬੰਦੇ ਦੀ ਜਿਹੜੀ ਜ਼ਿੰਦਗੀ ਆ ਆਉਣ ਵਾਲੇ ਦੌਰ ਦੇ ਵਿੱਚ ਜ਼ਿਆਦਾ ਔਖੀ ਹੋਵੇਗੀ। ਕਿਸੇ ਨੂੰ ਵੀ ਕੋਈ ਇਲਜ਼ਾਮ ਲਗਾ ਕੇ ਖਤਮ ਕਰ ਦਿੱਤਾ ਜਾਊਗਾ ਵੀ ਈਵਨ ਜਿਹੜਾ ਤੁਸੀਂ ਤੁਹਾਡਾ ਇੱਕ ਲੋਕਤੰਤਰ ਦੇ ਵਿੱਚ ਬੋਲਣ ਦਾ ਵੀ ਹੱਕ ਹੈ, ਜੇ ਤੁਸੀਂ ਜ਼ਿਆਦਾ ਬੋਲੋਗੇ ਵੀ ਤੇ ਕੱਲ੍ਹ ਨੂੰ ਤੁਹਾਡੇ ਉਸ ਹੱਕ ਨੂੰ ਵੀ ਕੁਚਲਿਆ ਜਾਊਗਾ, ਤੁਹਾਨੂੰ ਵੀ ਕੋਈ ਕ੍ਰਿਮੀਨਲ ਕਹਿ ਕੇ ਮਾਰਨ ਨੂੰ ਜਸਟੀਫਾਈ ਕੀਤਾ ਜਾਊਗਾ। ਸੋ ਮੈਨੂੰ ਲੱਗਦਾ ਵੀ ਇਹਨਾਂ ਸ਼ਬਦਾਂ ਨੂੰ ਗਲੈਮਰਾਈਜ਼ ਕਰਨਾ ਨਹੀਂ ਚਾਹੀਦਾ। ਦੂਜੀ ਗੱਲ ਮੈਨੂੰ ਇਸ ਚੀਜ਼ 'ਤੇ ਹੈਰਾਨੀ ਹੈ ਵੀ ਜਿੱਦਾਂ ਪੰਜਾਬ ਦੇ ਵਿੱਚ ਜਿੰਨੇ ਹੁਣ ਆਪਾਂ ਪਿਛਲੇ 5-7 ਸਾਲ ਜਾਂ 10 ਸਾਲ ਤੋਂ ਜਿਹੜੇ ਐਨਕਾਊਂਟਰ ਸਪੈਸ਼ਲਿਸਟ ਬੰਦੇ ਆਏ ਹੈ, ਉਹਨਾਂ ਨੇ ਜਿਹੜੇ ਗੈਂਗਸਟਰ ਮਾਰੇ ਵੀ ਹੈ, ਉਹਨਾਂ ਵਿੱਚੋਂ ਕਾਫੀ ਗੈਂਗਸਟਰ ਜਿਹੜੇ ਸੀਗੇ ਉਹ ਟੌਪ ਦੇ ਖਿਡਾਰੀ ਸਨ। ਬਿਲਕੁਲ ਵੀ ਜਿਹੜੀ ਪੰਜਾਬ ਦੀ ਇੱਕ એનર્ਜੀ ਖੇਡਾਂ ਵਿੱਚ ਲੱਗਣੀ ਸੀ ਉਹ ਕਿੱਥੇ ਲੱਗ ਗਈ। ਇਹ ਵੀ ਨਾਲੇ ਉਹਨਾਂ ਦੇ ਮਾਪੇ ਜਦੋਂ ਬੋਲਦੇ ਨੇ ਉਹ ਕਹਿੰਦੇ ਨੇ ਵੀ ਸਾਡੇ ਪੁੱਤ ਨੂੰ ਆਹ ਸੱਟ ਮਾਰੀ ਹੈ ਵੀ ਉਹਨੂੰ ਉਸ ਪੀਕ ਤੇ ਜਾਣ ਦਾ ਮੌਕਾ ਨਹੀਂ ਦਿੱਤਾ ਗਿਆ, ਉਹਦੇ ਹੱਕ ਖੋਲੇ ਗਏ, ਉਹ ਤਾਂ ਇੱਧਰ ਧੱਕਿਆ ਗਿਆ। ਉਹ ਸਿੱਧਾ ਇਲਜ਼ਾਮ ਵੀ ਲਾਉਂਦੇ ਨੇ। ਮੈਂ ਉਹੀ ਗੱਲ ਕਰ ਰਿਹਾ ਵੀ ਟੌਪ ਦੇ ਖਿਡਾਰੀ ਸੀਗੇ। ਬਿਲਕੁਲ। ਦੂਜੀ ਗੱਲ ਆ ਗਈ ਕਿ ਜਿਹੜੇ ਹੁਣ ਕਬੱਡੀ ਖਿਡਾਰੀਆਂ ਦੇ ਕਤਲ ਹੋਣ ਲੱਗੇ, ਮੈਨੂੰ ਤਾਂ ਮਤਲਬ ਡਰ ਲੱਗਦਾ ਵੀ ਪਿੰਡਾਂ ਦੇ ਵਿੱਚ ਜਦੋਂ ਕਬੱਡੀ ਦੀਆਂ ਟੀਮਾਂ ਖੇਡਦੀਆਂ ਵੱਡੀਆਂ ਵੀ ਪਿੰਡਾਂ ਦੇ ਬੱਚੇ ਜਿਹੜੇ ਇਹਨਾਂ ਨੂੰ ਦੇਖ ਕੇ ਨਸ਼ਾ ਹੀ ਨਾ ਕਰਨ ਲੱਗ ਜਾਣ। ਇਹ ਹੁਣ ਮਤਲਬ ਡਰ ਪੈਦਾ ਹੋ ਗਿਆ ਕਿਉਂਕਿ ਉਹ ਜਾਂ ਤਾਂ ਉਹ ਕਬੱਡੀ ਲੀਗਾਂ ਦੇ ਵਿੱਚ ਵੀ ਗੈਂਗਵਾਰ ਆ ਗਈ ਹੈ। ਤਾਂ ਮੈਨੂੰ ਤਾਂ ਹਾਲੇ ਇਹ ਵੀ ਲੱਗਦਾ ਵੀ 5-7 ਸਾਲ ਜਿਹੜੀ ਆ ਪੰਜਾਬ ਦੇ ਵਿੱਚ ਇਹੋ ਜਿਹੀ ਕਬੱਡੀ ਲੀਗਾਂ ਬੰਦ ਹੋਣੀਆਂ ਚਾਹੀਦੀਆਂ। ਵੱਡੇ ਪੱਧਰ ਤੇ ਬੰਦ ਕਰ ਦਿਓ। ਜਿਹੜੀਆਂ ਪੇਂਡੂ ਆ ਖੇਡ ਆ, ਜਿੱਦਾਂ ਪੇਂਡੂ ਕਬੱਡੀ ਹੁੰਦੀ ਆ, ਪਿੰਡਾਂ ਦੇ ਆਪਸੀ ਮੈਚ ਉਹ ਕਰਾਏ ਜਾਣੇ ਚਾਹੀਦੇ ਨੇ ਤਾਂ ਕਿ ਨਵੇਂ ਬੱਚੇ ਪ੍ਰਫੁੱਲਤ ਹੋਣ, ਵੱਡਿਆਂ ਨੂੰ ਥੋੜੀ ਰੋਕ ਲਾ ਲਈ ਜਾਵੇ। ਦੇਖੋ ਮੈਂ ਕਹਿੰਦਾ ਵੀ ਪੇਂਡੂ ਖੇਡ ਤਾਂ ਹੋਣੀ ਚਾਹੀਦੀ ਹੈ, ਉਹਨੇ ਤਾਂ ਬਚਾ ਕੇ ਰੱਖਿਆ ਸੀ। ਪਰ ਜਦੋਂ ਪੇਂਡੂ ਖੇਡਾਂ ਨਾਲ ਵੀ ਕੁਝ ਕਮਰਸ਼ੀਅਲ ਇੰਟਰਸਟ ਜੁੜ ਗਏ, ਜਦੋਂ ਦੇ ਮਤਲਬ ਲੋਕੀ ਤਾਂ ਪ੍ਰਚਾਰਦੇ ਆ ਨਾ ਕਬੱਡੀ ਮੇਲਿਆਂ ਦੇ ਵਿੱਚ ਕਬੱਡੀ ਕੱਖਾਂ ਤੋਂ ਲੱਖਾਂ ਤੇ ਪਹੁੰਚ ਗਈ। ਉਹ ਜਿੱਥੇ ਕਬੱਡੀ ਕੱਖਾਂ ਤੋਂ ਲੱਖਾਂ ਤੇ ਪਹੁੰਚੀ ਆ ਉਹਦੇ ਵਿੱਚ ਖਿਡਾਰੀ ਨੂੰ ਤਾਂ ਕੁਝ ਨਹੀਂ ਮਿਲਿਆ। ਖਿਡਾਰੀ ਤਾਂ ਉਹਨਾਂ ਦੇ ਸਰੀਰ ਕੰਡਮ ਹੋ ਗਏ ਆ, ਨਸ਼ਿਆਂ ਦੀ ਵਰਤੋਂ ਹੋਈ ਆ। ਤੇ ਤੁਸੀਂ ਇਹ ਦੇਖ ਲਓ ਵੀ ਸਾਡੇ ਆਸੇ-ਪਾਸੇ ਵੀ ਇਸ ਦੁਆਬੇ ਦੇ ਵਿੱਚ ਕਿੰਨੀਆਂ ਵੱਡੀਆਂ ਕਬੱਡੀਆਂ ਪੈਂਦੀਆਂ, ਪਰ ਸਾਡੇ ਕੋਲ ਜਿਹੜੀ ਨਵੀਂ ਨੌਜਵਾਨੀ ਆ ਰਹੀ ਆ ਉਹਨਾਂ ਦੇ ਜੁੱਸੇ ਨਹੀਂ ਦਿਖ ਰਹੇ ਉਸ ਤਰ੍ਹਾਂ ਦੇ। ਨਾ ਕਿਸੇ ਦਾ ਭਰਵਾਂ ਜੁੱਸਾ ਰਿਹਾ, ਨਾ ਕੋਈ ਸਪੋਰਟਸ ਦੀ ਕੋਈ ਐਕਟੀਵਿਟੀ ਹੋ ਰਹੀ ਹੈ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਹਾਈਲੀ ਕਮਰਸ਼ਲਾਈਜ਼ ਕੀਤਾ ਹੈ ਸਿਸਟਮ, ਉਹ ਸਿਰਫ ਇੱਕ ਪ੍ਰੋਫਿਟ ਮਾਰਜਨ ਤੱਕ ਬੈਠਾ ਹੈ, ਉਹਦੇ ਵਿੱਚ ਯੂਜ਼ ਐਂਡ ਥਰੋ ਦਾ ਕੰਮ ਹੋ ਰਿਹਾ। ਸੋ ਇਸ ਕਰਕੇ ਸਾਨੂੰ ਇਸ ਕਮਰਸ਼ੀਅਲਾਈਜ਼ ਸਿਸਟਮ ਤੋਂ ਬਚਣਾ ਚਾਹੀਦਾ, ਖੇਡ ਨੂੰ ਕਮਰਸ਼ੀਅਲ ਨਹੀਂ ਕਰਨਾ ਚਾਹੀਦਾ। ਚਲੋ ਆਪਾਂ ਕਬੱਡੀ ਵੱਲ ਨੂੰ ਚਲੇ ਗਏ, ਹੁਣ ਦੁਬਾਰਾ ਤੋਂ ਮੈਂ ਇਨਕਾਊਂਟਰਸ 'ਤੇ ਹੀ ਆਉਣਾ। ਠੀਕ ਹੈ, ਪੰਜਾਬ ਪੁਲਿਸ ਇਨਕਾਊਂਟਰ ਕਰ ਰਹੀ ਹੋਊਗੀ, ਵੱਖ-ਵੱਖ ਪੁਲਿਸਾਂ ਕਰਦੀਆਂ ਨੇ। ਆਪਾਂ ਇਹ ਨਹੀਂ ਕਹਿੰਦੇ, ਪਹਿਲਾਂ ਹੀ ਅਸੀਂ ਕਲੈਰੀਫਾਈ ਕਰ ਦਈਏ ਵੀ ਅਸੀਂ ਸਾਰੇ ਦੇ ਸਾਰੇ ਇਨਕਾਊਂਟਰਾਂ ਨੂੰ ਗਲਤ ਨਹੀਂ ਠਹਿਰਾ ਰਹੇ। ਇੱਕ ਆਪਸੀ ਵਿਚਾਰ ਦਾ ਤਰੀਕਾ ਹੈ, ਅਸੀਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਕਿੱਥੇ ਅਸੀਂ ਗਲਤ ਕਰ ਰਹੇ ਹਾਂ ਤੇ ਕਿੱਥੇ ਇਹ ਚੀਜ਼ ਠੀਕ ਹੈ। ਆਖਰੀ ਸਵਾਲ ਮੇਰਾ ਇਹ ਸੀ ਗੰਗਵੀਰ ਬਾਈ ਕਿ ਠੀਕ ਹੈ ਇਨਕਾਊਂਟਰ ਹੋ ਰਹੇ ਨੇ, ਆਪਾਂ ਉਹਨਾਂ ਦੇ ਵਿੱਚੋਂ ਚੰਗੇ ਮਾੜੇ ਅਲੱਗ ਕੱਢ ਦਈਏ, ਪਰ ਇਸ ਦੇ ਬਾਵਜੂਦ ਕ੍ਰਾਈਮ ਤਾਂ ਜਿਉਂਦਾ ਤਿਉਂ ਵਧੀ ਜਾ ਰਿਹਾ। ਇਸ ਦੇ ਬਾਵਜੂਦ ਲਗਾਤਾਰ ਲੁੱਟਾਂ ਖੋਹਾਂ ਹੋ ਰਹੀਆਂ ਨੇ। ਇਸ ਦੇ ਬਾਵਜੂਦ ਇੱਕ ਚੱਲਦੇ ਵਿਆਹ ਦੇ ਪ੍ਰੋਗਰਾਮ ਦੇ ਵਿੱਚ ਅੰਦਰ ਆ ਕੇ ਖੁੱਲ੍ਹਦਿਲੀ ਦੇ ਨਾਲ ਗੋਲੀ ਸਿਰ 'ਚ ਮਾਰ ਕੇ ਚਲੇ ਜਾਂਦੇ ਨੇ ਗੈਂਗਸਟਰ। ਜੇ ਕ੍ਰਾਈਮ ਰੋਕਣ ਦਾ ਇਹ ਤਰੀਕਾ ਅਪਣਾਇਆ ਜਾ ਰਿਹਾ ਸੀ, ਇੱਕ ਡਰ ਪਾਉਣ ਦੇ ਲਈ ਵੀ ਮੰਨ ਲਓ ਅਪਣਾਇਆ ਜਾਂਦਾ ਹੋਵੇ ਵੀ ਘੱਟੋ ਘੱਟ ਡਰ ਪਾਈਏ ਗੈਂਗਸਟਰਾਂ 'ਚ, ਉਹ ਕੋਈ ਇਹੋ ਜਿਹਾ ਕਦਮ ਨਾ ਕਰਨ। ਗੈਂਗਸਟਰਾਂ ਦੇ ਨਾਮ ਨਵੇਂ-ਨਵੇਂ ਆ ਰਹੇ ਨੇ, ਜਥੇਬੰਦੀਆਂ ਉਹਨਾਂ ਦੀਆਂ ਨਵੀਆਂ-ਨਵੀਆਂ ਦੇ ਨਾਮ ਸਾਹਮਣੇ ਆ ਰਹੇ ਨੇ। ਉਹ ਦੂਜੇ ਪਾਸੇ ਤਾਂ ਧੜੱਲੇ ਨਾਲ ਕੰਮ ਵਧੀ ਜਾਂਦਾ, ਫਿਰ ਇਹ ਸਾਰੇ ਕੀਤੇ ਦਾ ਅਸਰ ਦਿਖੂਗਾ ਕਿੱਥੇ ਸਾਨੂੰ? ਦੇਖੋ ਨਾ, 2-3 ਚੀਜ਼ਾਂ ਤੁਸੀਂ ਜਿਹੜੀ ਗੱਲ ਕੀਤੀ ਹੈ, ਮੈਂ ਕਹਿੰਦਾ ਵੀ ਐਨਕਾਊਂਟਰ ਅਸਲੀ ਵੀ ਹੁੰਦੇ ਆ ਤੇ ਫੇਕ ਵੀ ਹੁੰਦੇ ਆ। ਮੇਰਾ ਸਵਾਲ ਸ਼ੁਰੂ ਤੋਂ ਹੀ ਪੁਲਿਸ ਤੇ ਸਿੱਧਾ ਕੁਐਸਚਨ ਚੱਕਣਾ ਨਹੀਂ ਸੀ। ਮੇਰਾ ਸਵਾਲ ਇਹ ਸੀਗਾ ਵੀ ਇੱਕ ਬੰਦਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ, ਜੇ ਉਹਦਾ ਐਨਕਾਊਂਟਰ ਹੋ ਰਿਹਾ ਹੈ, ਇਹਦਾ ਮਤਲਬ ਉਹਦੀ ਡੀਲਿੰਗ ਸਹੀ ਨਹੀਂ ਹੋਈ। ਬਿਲਕੁਲ। ਪੁਲਿਸ ਟ੍ਰੇਨਿੰਗ ਦਾ ਤੇ ਪੁਲਿਸ ਦੀ ਜਿਹੜੀ ਐਫੀਸ਼ੀਐਂਸੀ ਹੈ ਉਹਦੇ ਤੇ ਸਵਾਲ ਹੈ। ਅਸੀਂ ਕਹਿਣ ਦਾ ਭਾਵ ਵੀ ਮੈਂ ਥੋੜਾ ਜਿਹਾ ਐਡ ਕਰਦਾ ਵੀ ਕਹਿਣ ਦਾ ਭਾਵ ਤੁਸੀਂ ਬਿਹਤਰੀ ਚਾਹੁੰਦੇ ਹੋ ਵੀ ਪੁਲਿਸ 'ਚ ਘੱਟੋ ਘੱਟ ਇਸ ਗੱਲ ਦੀ ਬਿਹਤਰੀ ਤਾਂ ਆਵੇ ਵੀ ਡੀਲ ਕਿੱਦਾਂ ਕਰਨਾ। ਮੈਂ ਉੱਥੇ ਹੀ ਆ ਰਿਹਾ, ਮੈਂ ਕਹਿ ਰਿਹਾ ਕਿ ਇਹ ਬਿਹਤਰ ਨਹੀਂ ਹੋਊਗਾ ਕਿ ਸਾਨੂੰ ਪੁਲਿਸ ਰਿਫਾਰਮਸ ਲਾਗੂ ਕਰਨ ਦੀ ਗੱਲ ਲੋੜ ਪਵੇ, ਜਾਂ ਜਿਹੜੀ ਗੱਲ ਹੋਣੀ ਚਾਹੀਦੀ ਹੈ ਇਹ ਪੁਲਿਸ ਮੁਲਾਜ਼ਮਾਂ ਦੀ ਜਿਹੜੇ 8 ਘੰਟੇ ਦੀ ਡਿਊਟੀ ਤੈਅ ਹੋਵੇ, ਉਹਨਾਂ ਦੀ ਪ੍ਰੋਪਰ ਮੈਂਟਲ ਹੈਲਥ ਦੀ ਗੱਲ ਹੋਵੇ। ਅਜਿਹਾ ਕੁਛ ਤਾਂ ਹੋ ਨਹੀਂ ਰਿਹਾ। ਤੁਸੀਂ ਇਹ ਦੇਖ ਲੈਣਾ, ਮੈਂ ਕਿਉਂਕਿ ਰੋਜ਼ਾਨਾ ਬੱਸ ਦਾ ਸਫ਼ਰ ਕਰਦਾ ਹਾਂ ਅਤੇ ਉਹਦੇ ਵਿੱਚ ਸ਼ਾਮ ਨੂੰ ਮੈਨੂੰ ਤਕਰੀਬਨ ਕਾਫੀ ਪੁਲਿਸ ਮੁਲਾਜ਼ਮ ਮਿਲਦੇ ਆ ਜਿਹੜੇ ਹਾਈ ਕੋਰਟ ਆਪਣੀ ਤਰੀਕ ਭੁਗਤ ਕੇ ਆਉਂਦੇ ਹੁੰਦੇ ਆ। ਉਹ ਵਿਚਾਰੇ ਨੌਕਰੀ ਤੋਂ ਮਤਲਬ ਜਿਹੜੇ 50-55 ਸਾਲ ਦੇ ਬੜੇ ਨਾ
ਇੱਕ ਸਟ੍ਰੈਸ 'ਚ ਹੈ, ਉਹ ਸਿਰਫ ਆਪਦੀ ਰਿਟਾਇਰਮੈਂਟ ਉਡੀਕ ਰਹੇ ਆ। ਉਹ ਕਹਿੰਦੇ ਵੀ ਨੌਕਰੀਆਂ ਪਹਿਲਾਂ ਵਰਗੀਆਂ ਨਹੀਂ ਰਹੀਆਂ, ਬਹੁਤ ਮੁਸ਼ਕਲ ਹੋ ਗਿਆ, ਵੀ ਦਬਕੇ ਵੀ ਸਹਿਣੇ ਪੈ ਰਹੇ ਆ ਤੇ ਸਾਨੂੰ ਬਦਨਾਮ ਵੀ ਹੋਣਾ ਪੈ ਰਿਹਾ, ਤੇ ਉਹਨਾਂ ਕੋਲ ਆਲਟਰਨੇਟਿਵ ਵੀ ਨਹੀਂ ਹੈਗਾ। ਤਾਂ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਜਿੱਥੇ ਪੁਲਿਸ ਦੇ ਜਿਹੜੇ ਨਵੇਂ ਰਿਫਾਰਮਸ ਲਾਗੂ ਹੋਣੇ ਚਾਹੀਦੇ ਆ, ਉਹਨਾਂ ਦੀ ਟ੍ਰੇਨਿੰਗ ਤੇ ਸਵਾਲ ਹੋਣਾ ਚਾਹੀਦਾ ਹੈ, ਉਸ ਦੇ ਨਾਲ ਇਸ ਚੀਜ਼ ਦੇ ਮਨੁੱਖੀ ਜਿਹੜੇ ਅਧਿਕਾਰ ਹੈ ਇੱਕ ਹਿਰਾਸਤੀ ਦੇ, ਉਹਨਾਂ ਦੀ ਵੀ ਇੱਕ ਸਾਨੂੰ ਗੱਲ ਕਰਨੀ ਪਊਗੀ, ਕਿਉਂਕਿ ਸਾਨੂੰ ਮਾਡਰਨ ਦੌਰ ਦੇ ਵਿੱਚ ਇਹ ਦੇਖਣਾ ਪਊਗਾ ਕਿ ਸਾਡੇ ਪੁਲਿਸ ਰਿਫਾਰਮ ਕਿੱਦਾਂ ਦੇ, ਪੁਲਿਸ ਦਾ ਐਟੀਟਿਊਡ ਕਿੱਦਾਂ ਦਾ। ਤੁਸੀਂ ਇਹ ਦੇਖ ਲਓ ਕਿ ਅਮਰੀਕਾ ਦੇ ਵਿੱਚ ਜਿਹੜੇ ਬਲੈਕਸ ਦੇ ਖਿਲਾਫ ਪੁਲਿਸ ਦਾ ਜਿਹੜਾ ਸੀਗਾ ਨਸਲੀ ਵਰਤਾਰਾ ਦਿਖਦਾ ਹੈ ਨਾ, ਉਹ ਦੁਨੀਆ 'ਚ ਗੱਲ ਹੋ ਰਹੀ ਹੈ। ਤੇ ਜੇ ਆਪਣੇ ਇੱਥੇ ਇਸ ਤਰ੍ਹਾਂ ਦੇ ਵਰਤਾਰੇ ਜਿਹੜੇ ਹੋ ਰਹੇ ਫੇਕ ਐਨਕਾਊਂਟਰ ਦੇ ਜਾਂ ਪੁਲਿਸ ਹਿਰਾਸਤ ਦੇ ਵਿੱਚ ਸ਼ੱਕੀ ਮੌਤਾਂ ਹੋ ਰਹੀਆਂ, ਜੇ ਉਹਨਾਂ ਤੇ ਸਵਾਲ ਨਹੀਂ ਹੋਊਗਾ ਤੇ ਆਪਾਂ ਰਿਫਾਰਮਸ ਕਿਸ ਤਰ੍ਹਾਂ ਲਾਗੂ ਕਰ ਸਕਾਂਗੇ। ਦੂਸਰੀ ਗੱਲ ਇਹ ਵੀ ਹੈ ਕਿ ਜਿਹੜਾ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਾਡਾ ਮਸਲਾ ਹੈ, ਇਹ ਕਿਤੇ ਨਾ ਕਿਤੇ ਸਥਾਨਕਤਾ ਦੇ ਮਸਲੇ ਨਾਲ ਵੀ ਆ ਰਿਹਾ ਕਿ ਪੰਜਾਬ ਦੇ ਵਿੱਚ ਅਮੀਰ ਤੇ ਗਰੀਬ ਦੀ ਖਾਈ ਬਹੁਤ ਜ਼ਿਆਦਾ ਵੱਧ ਰਹੀ ਹੈ। ਜਿਹੜੇ ਤਾਂ ਅਰਬਾਂ ਖਰਬਾਂ ਪਤੀ ਆ, ਉਹਨਾਂ ਦੀ ਤਾਂ ਜਿਹੜੀ ਦੌਲਤ ਆ ਉਹ ਦਿਨੋਂ ਦਿਨ ਵੱਧ ਰਹੀ ਹੈ, ਪਰ ਜਿਹੜੇ ਸਧਾਰਨ ਲੋਕ ਹੈ ਉਹ ਜਿਸ ਲੈਵਲ ਤੇ ਅੱਜ ਖੜੇ ਆ, ਕੱਲ੍ਹ ਨੂੰ ਉਸ ਤੋਂ ਹੇਠਲੇ ਲੈਵਲ ਤੇ ਜਾ ਰਹੇ ਹੈ। ਤਾਂ ਤੀਜੀ ਗੱਲ ਇਹ ਹੈ ਕਿ ਜਿਹੜਾ ਨੌਜਵਾਨ ਹੈ ਉਹਦੇ ਕੋਈ ਸਕਿੱਲ ਡਿਵੈਲਪਮੈਂਟ ਨਹੀਂ ਹੋ ਪਾ ਰਹੇ, ਜੋ ਸਕਿੱਲਡ ਹੈ ਵੀ ਹੈ ਤਾਂ ਉਹਦੇ ਲਈ ਪੰਜਾਬ 'ਚ ਕੰਮ ਨਹੀਂ ਦਿਖ ਪਾ ਰਿਹਾ। ਇਹਦੇ ਮੁਕਾਬਲੇ ਦੂਸਰੇ ਸੂਬਿਆਂ ਦੀ ਜਿਹੜੀ ਸਸਤੀ ਲੇਬਰ ਹੈ ਉਹਨੂੰ ਲੈ ਕੇ ਆਇਆ ਜਾ ਰਿਹਾ, ਸਾਡੇ ਮਿਨੀਮਮ ਵੇਜਸ ਨਹੀਂ ਤੈਅ ਹੋ ਪਾ ਰਹੇ। ਤਾਂ ਇਸ ਕਰਕੇ ਮੈਨੂੰ ਲੱਗਦਾ ਵੀ ਹਰੇਕ ਬੰਦਾ ਸਰਵਾਈਵਲ ਲਈ ਇੱਕ ਜਿਹੜੀ ਲਾਈਮਲਾਈਟ 'ਚ ਆਉਣਾ ਚਾਹੁੰਦਾ, ਛੇਤੀ ਅਮੀਰ ਬਣਨਾ ਚਾਹੁੰਦਾ, ਤੇ ਉਹ ਇੱਕ ਮਟੀਰੀਅਲਿਸਟਿਕ ਅਪਰੋਚ ਵੀ ਹੈ। ਸਾਨੂੰ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਅਜਿਹਾ ਮਾਹੌਲ ਬਣਾਉਣਾ ਪੈਣਾ ਹੈ। ਇਹ ਸਾਡੀ ਸਰਕਾਰਾਂ ਦਾ ਵੀ ਮਤਲਬ ਅੱਗੇ ਤੋਂ ਜਿਹੜੀ ਪੋਲੀਟੀਕਲ ਪਾਰਟੀਜ਼ ਹੈ ਜੋ ਇੱਥੇ ਵਿਜ਼ਨ ਆ ਰਹੀ ਹੈ ਵੀ ਜਦ ਤੱਕ ਅਸੀਂ ਸਥਾਨਕ ਮਸਲਿਆਂ ਨੂੰ, ਸਥਾਨਕ ਵਸੀਲਿਆਂ ਦੇ ਉੱਪਰ ਆਪਣੇ ਲੋਕਾਂ ਦਾ ਹੱਕ ਨਹੀਂ ਤੈਅ ਕਰ ਪਾਵਾਂਗੇ, ਤੇ ਪੰਜਾਬ ਦੇ ਵਿੱਚ ਜਿਹੜੀ ਬੇਤਰਤੀਬ ਮਾਈਗ੍ਰੇਸ਼ਨ ਹੋ ਰਹੀ ਹੈ ਟੁਵਾਰਡਸ ਜਿਹੜੀ ਹਿੰਦੀ ਏਰੀਏ ਤੋਂ ਪੰਜਾਬੀ ਏਰੀਏ ਵੱਲ ਸ਼ਿਫਟ ਹੋ ਰਿਹਾ, ਉਹਦੇ ਨਾਲ ਸਾਡੇ ਇੱਥੇ ਡੈਮੋਗ੍ਰਾਫੀ ਵੀ ਡਿਸਟਰਬ ਹੋਈ ਹੈ, ਉਹਦੇ ਨਾਲ ਕ੍ਰਾਈਮ ਵੀ ਵਧਿਆ ਹੈ ਤੇ ਉਹਦੇ ਨਾਲ ਬੇਰੁਜ਼ਗਾਰੀ ਵੀ ਵਧੀ ਹੈ। ਤਾਂ ਇਸ ਮਸਲੇ ਨੂੰ ਸੀਰੀਅਸਲੀ ਸਾਨੂੰ ਮਤਲਬ ਫੇਸ ਕਰਨਾ ਪਊਗਾ ਤੇ ਮਿਲ ਜੁਲ ਕੇ ਸਾਨੂੰ ਇਹੋ ਜਿਹਾ ਇੱਕ ਸਿਸਟਮ ਬਣਾਉਣਾ ਪਊਗਾ ਕਿ ਜਿਹੜਾ ਸਾਡਾ ਨੌਜਵਾਨ ਹੈ ਉਹ ਜਿਹੜੀ ਉਹਦੀ એનર્ਜੀ ਹੈ ਉਹ ਚੰਗੇ ਪਾਸੇ ਲੱਗੇ, ਉਹਦੇ ਸਕਿੱਲ ਜਿਹੜੇ ਹੈਗੇ ਆ ਉਹ ਪੰਜਾਬ ਦੇ ਬਿਹਤਰੀ ਲਈ ਕੰਮ ਆ ਸਕੇ। ਤਾਂ ਇਸ ਲਈ ਕਰਕੇ ਆਪਾਂ ਨਵਾਂ ਪੰਜਾਬ ਬਣਾ ਸਕਦੇ ਹਾਂ, ਨਾ ਕਿ ਆਪਾਂ ਇਹ ਕਹਿ ਦਈਏ ਕਿ ਆਪਾਂ ਪੀਸ ਖੜਾ ਕਰਨ ਦੇ ਨਾਂ 'ਤੇ ਜਾਂ ਲਾਅ ਐਂਡ ਆਰਡਰ ਦਾ ਨਾਮ ਦੇ ਕੇ ਅਸੀਂ ਫੇਕ ਐਨਕਾਊਂਟਰ ਕਰ ਦਈਏ ਜਾਂ ਨੌਜਵਾਨਾਂ ਨੂੰ ਗਲਤ ਰਾਹੇ ਪਾ ਲਈਏ। ਤੁਸੀਂ ਇਹ ਦੇਖੋ ਕਿ ਜਿੱਥੇ ਇੰਨੇ ਐਨਕਾਊਂਟਰ ਹੋਏ ਆ, ਤੁਸੀਂ ਇਹ ਸੁਣਿਆ ਵੀ ਜਿਹੜੇ ਅਪਰਾਧਾਂ ਦੇ ਵਿੱਚ ਕੋਈ ਕਮੀ ਆਈ ਹੈ? ਉਹਦੇ ਵਿੱਚ ਤਾਂ ਦਿਨੋਂ ਦਿਨ ਬੇਤਰਤੀਬੀ ਢੰਗ ਨਾਲ ਮਤਲਬ ਵਾਧਾ ਹੋ ਰਿਹਾ। ਸੋ ਇਸ ਕਰਕੇ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਐਨਕਾਊਂਟਰਸ ਜਿਹੜੇ ਹੈਗੇ ਆ, ਜਿਹੜੇ ਹਿਰਾਸਤੀਆਂ ਦੇ ਇਸ ਤਰ੍ਹਾਂ ਦੇ ਐਨਕਾਊਂਟਰ ਹੈ, ਇਹ ਕੋਈ ਹੱਲ ਨਹੀਂ ਹੈ। ਕਿਤੇ ਨਾ ਕਿਤੇ ਸਾਨੂੰ ਬਿਹਤਰ ਸਿਸਟਮ ਬਣਾਉਣਾ ਹੋਊਗਾ, ਪਾਰਦਰਸ਼ੀ ਸਿਸਟਮ ਬਣਾਉਣਾ ਹੋਊਗਾ, ਤੇ ਅਖੀਰ 'ਚ ਇਹ ਵੀ ਕਹਾਂਗਾ ਕਿ ਦੁਬਾਰਾ ਤੋਂ ਉੱਥੇ ਹੀ ਗੱਲ ਵੀ ਸਾਨੂੰ ਰੂਲ ਆਫ ਲਾਅ ਦੇ ਅਕੋਰਡਿੰਗ ਚੱਲਣਾ ਪੈਣਾ। ਉਹਦੇ ਵਿੱਚ ਸਾਰਿਆਂ ਦਾ ਹੀ ਭਲਾ ਹੈ। ਜੇ ਰੂਲ ਆਫ ਲਾਅ ਹੋਊਗਾ ਤੇ ਲੋਕਾਂ ਦਾ ਕਾਨੂੰਨ ਤੇ ਯਕੀਨ ਹੋਊਗਾ, ਲੋਕਾਂ ਦਾ ਸਿਸਟਮ ਤੇ ਯਕੀਨ ਹੋਊਗਾ। ਨਹੀਂ ਤਾਂ ਅੱਜ ਲੋਕਾਂ ਨੂੰ ਪੁਲਿਸ ਤੇ ਵੀ ਯਕੀਨ ਨਹੀਂ ਰਿਹਾ, ਤਾਂ ਅੱਗੇ ਲੋਕਾਂ ਨੂੰ ਫਿਰ ਇਹ ਅਰਾਜਕ ਸਟੇਟ ਆ ਜਾਊਗੀ, ਤਾਂ ਮਤਲਬ ਕਿ ਰਾਜ ਲਈ ਵੀ ਇਹ ਖਤਰਾ ਹੀ ਹੋ ਜਾਊਗਾ। ਸੋ ਇਸ ਕਰਕੇ ਸਾਡੀ ਸਾਰਿਆਂ ਦੀ ਭਲਾਈ ਇਹੀ ਹੈ ਵੀ ਰੂਲ ਆਫ ਲਾਅ ਆਪਾਂ ਕਾਇਮ ਕਰੀਏ। ਉਹ ਪੁਲਿਸ ਅਦਾਰਿਆਂ ਤੋਂ ਲੈ ਕੇ ਰਾਜਨੀਤਿਕ ਅਦਾਰਿਆਂ ਤੇ ਪ੍ਰਸ਼ਾਸਨ ਦੀ ਵੱਡੀ ਜ਼ਿੰਮੇਵਾਰੀ ਹੈ। ਤੇ ਮੈਂ ਤਾਂ ਇਹੀ ਚਾਹਾਂਗਾ ਕਿ ਸਾਡੇ ਜਿਹੜੇ ਮਾਣਯੋਗ ਹਾਈ ਕੋਰਟ ਹੈ ਉਹ ਇਹੋ ਜਿਹੀ ਜੋ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਉਹਦੇ ਵਿੱਚ ਦਖਲਅੰਦਾਜ਼ੀ ਕਰਨ ਤੇ ਇਸ ਮਸਲੇ ਤੇ ਕੋਈ ਪਾਲਿਸੀ ਲੈ ਕੇ ਆਉਣ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਜਿਹੜੀ ਗੱਲ ਗੰਗਵੀਰ ਬਾਈ ਉਹਨਾਂ ਨੇ ਕੀਤੀ ਹੈ ਕਿ ਇਹ ਚੀਜ਼ ਨੂੰ ਗਲੈਮਰਾਈਜ਼ ਕੀਤਾ ਜਾ ਰਿਹਾ, ਗਲੋਰੀਫਾਈ ਕੀਤਾ ਜਾ ਰਿਹਾ, ਦੂਜੇ ਪਾਸੇ ਗੈਂਗਸਟਰਾਂ ਨੂੰ ਕਿੱਦਾਂ ਗਲੋਰੀਫਾਈ ਕੀਤਾ ਜਾਂਦਾ ਹੈ, ਕਿਵੇਂ ਇੱਕ ਜੈਕਟ ਵਾਇਰਲ ਹੋ ਜਾਂਦੀ ਹੈ ਕਿਸੇ ਗੈਂਗਸਟਰ ਦੇ ਵੱਲੋਂ ਪਾਈ ਗਈ, ਕਿਵੇਂ ਜਦੋਂ ਇੱਕ ਗੈਂਗਸਟਰ ਨੂੰ ਕਿਤੇ ਪੇਸ਼ੀ ਤੇ ਲਿਆਇਆ ਜਾਂਦਾ ਹੈ ਤਾਂ ਉਸ ਨੂੰ ਇੰਨਾ ਜ਼ਿਆਦਾ ਲਾਈਵ ਟੈਲੀਕਾਸਟ ਕੀਤਾ ਜਾਂਦਾ ਹੈ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਵਾਰ ਦਵੰਦ ਜ਼ਰੂਰ ਖੜਾ ਹੋ ਜਾਂਦਾ ਵੀ ਭਾਈ ਇਸਟੈਬਲਿਸ਼ ਹੋਣ ਦਾ, ਲੋਕਾਂ ਤੱਕ ਜਾਣ ਦਾ ਇੱਕ ਇਹ ਵੀ ਤਰੀਕਾ ਹੈਗਾ। ਬਹੁਤ ਸਾਰੇ ਨੌਜਵਾਨ ਇਸੇ ਗੱਲ ਨੂੰ ਲੈ ਕੇ ਵੀ ਇੱਧਰ ਧੱਕੇ ਜਾ ਰਹੇ ਨੇ। ਇਹ ਆਮ ਗੱਲ ਨਹੀਂ ਹੈ, ਹਵਾ 'ਚ ਗੱਲ ਨਹੀਂ ਕਰ ਰਹੇ, ਇਸ ਦੀਆਂ ਬਹੁਤ ਸਾਰੀਆਂ ਖਬਰਾਂ ਵੀ ਲੱਗੀਆਂ ਨੇ। ਸੋ ਗੱਲਬਾਤ ਸਾਰੀ ਤੁਸੀਂ ਗੰਗਵੀਰ ਬਾਈ ਹੁਣਾਂ ਦੇ ਨਾਲ ਸਾਡੀ ਸੁਣੀ ਹੈ ਕਿ ਕਿਸ ਤਰੀਕੇ ਦੇ ਨਾਲ ਐਨਕਾਊਂਟਰਾਂ ਦਾ ਦੌਰ ਚੱਲ ਰਿਹਾ ਹੈ ਤੇ ਇਸ ਦੇ ਵਿੱਚ ਕੀ ਕਮੀਆਂ ਨੇ ਜਿਨ੍ਹਾਂ ਤੇ ਗੱਲ ਕਰਨੀ ਵੀ ਚਾਹੀਦੀ ਹੈ, ਹੋਣੀ ਵੀ ਚਾਹੀਦੀ ਹੈ, ਤੇ ਪੁਲਿਸ ਨੂੰ ਵੀ ਇਸ ਨੂੰ ਖੁੱਲ੍ਹੇ ਰੂਪ 'ਚ ਸਵੀਕਾਰ ਕਰਨਾ ਚਾਹੀਦਾ ਵੀ ਭਾਈ ਹਾਂ ਇੱਥੇ ਸੁਧਾਰਾਂ ਦੀ ਲੋੜ ਹੈ। ਧੰਨਵਾਦ। ਸਤਿ ਸ਼੍ਰੀ ਅਕਾਲ।